ਅਗਲੀ ਖਬਰ ਬਹੁਤ ਹੀ ਮਾੜੀ ਖਬਰ ਸੈਕਰਾਮੈਂਟੋ ਤੋਂ ਆ ਰਹੀ ਹੈ। ਅੱਜ ਸੈਕਰਾਮੈਂਟੋ ਦੇ ਵਿੱਚ ਫਲੋਰਨ ਰੋਡ ਦੇ ਉੱਤੇ, ਜਿੱਥੇ ਬਹੁਤ ਸਾਰੇ ਪੰਜਾਬੀਆਂ ਦੇ ਬਿਜ਼ਨੈਸਸ ਵੀ ਆ, ਪੰਜਾਬੀ ਉਸ ਏਰੀਏ 'ਚ ਬਹੁਤ ਜ਼ਿਆਦਾ ਜਾਂਦੇ ਆ। ਅੱਜ ਇੱਕ ਕਾਰ ਜੈਕਿੰਗ ਹੋਈ, ਜਿਹਦੇ ਨਾਲ ਦੋ ਲੇਡੀਜ਼ ਦੀ ਮੌਤ ਹੋ ਗਈ। ਕਹਿੰਦੇ ਕਾਰ ਜੈਕਿੰਗ ਕਰਨ ਵਾਲਾ ਬੰਦੇ ਨੇ SUV ਚੋਰੀ ਕੀਤਾ ਹੋਇਆ ਸੀ ਤੇ ਫਲੋਰਿਨ ਪਰਕਿੰਸ ਰੋਡ ਦੇ ਇੰਟਰਸੈਕਸ਼ਨ ਦੇ ਉੱਤੇ ਇਹ ਚੋਰੀ ਵਾਲੇ SUV ਦੇ ਵਿੱਚ ਦੌੜ ਰਿਹਾ ਸੀ, ਕਿਉਂਕਿ ਉਸਨੇ ਪਹਿਲਾਂ ਕਿਸੇ ਦਾ ਪਰਸ ਚੋਰੀ ਕੀਤਾ ਸੀ। ਤੇ ਅੱਗੇ ਜਾ ਕੇ ਉਸਨੇ ਇੱਕ ਕਾਰ ਦੇ ਵਿੱਚ ਜੋ ਰੈੱਡ ਲਾਈਟ ਮਿਸ ਕਰਤੀ, ਕਾਰ 'ਚ ਆਪਣਾ ਜਿਹੜਾ SUV ਮਾਰਿਆ, ਜਿਹਦੇ ਨਾਲ ਮੌਕੇ ਦੇ ਉੱਤੇ ਦੋ ਲੇਡੀਜ਼ ਦੀ ਮੌਤ ਹੋ ਗਈ। ਸਰਜੈਂਟ ਅਮਰ ਗੈਂਦੀ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਤੋਂ ਆ। ਉਹਨਾਂ ਨੇ ਕਿਹਾ ਵੀ ਪੁਲਿਸ ਮੌਕੇ ਤੇ ਪਹੁੰਚ ਗਈ, ਉਹਨਾਂ ਨੇ ਇਸ ਕਾਰ ਜੈਕਰ ਨੂੰ ਫੜ ਵੀ ਲਿਆ, ਕਿਉਂਕਿ ਪਹਿਲੀ ਰਿਪੋਰਟ ਆਈਆਂ ਸੀ ਵੀ ਉਹ ਕਿਸੇ ਦਾ ਪਰਸ ਖੋਹ ਕੇ ਉੱਥੋਂ ਭੱਜ ਗਿਆ ਹੈਗਾ। ਪਰ ਅਨਫੋਰਚੂਨੇਟਲੀ ਦੋ ਲੇਡੀਜ਼ ਜੋ ਆ, ਉਹਨਾਂ ਦੀ ਇਸ ਕਾਰ ਜੈਕਿੰਗ ਦੇ ਵਿੱਚ ਮੌਤ ਹੋ ਗਈ ਹੈਗੀ। ਅੱਜ ਦੀਆਂ ਖਬਰਾਂ ਵੱਲ ਆਈਏ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਕੈਲੀਫੋਰਨੀਆ ਦੇ ਵਿੱਚ ਪਹੁੰਚੇ ਹੋਏ ਆ। ਜਿੰਨੇ ਜ਼ਿਆਦਾ ਸਟੋਰਮ ਆਏ ਸੀ ਪਿਛਲੇ ਸਮੇਂ ਦੇ ਦੌਰਾਨ, ਬਹੁਤ ਜ਼ਿਆਦਾ ਨੁਕਸਾਨ ਹੋਇਆ, ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਆਪਾਂ ਕੈਲੀਫੋਰਨੀਆ ਦੀ ਪੂਰੀ ਮਦਦ ਕਰਾਂਗੇ ਰੀਬਿਲਡ ਕਰਨ ਦੀ, ਜੋ ਸਟੋਰਮਸ ਦੇ ਵਿੱਚ ਨੁਕਸਾਨ ਹੋਇਆ ਹੈਗਾ। ਹੁਣ ਤੱਕ 21 ਲੋਕਾਂ ਦੀ ਮੌਤ ਹੋ ਚੁੱਕੀ ਆ ਪਿਛਲੇ 22 ਦਿਨਾਂ ਦੇ ਵਿੱਚ। ਕਹਿੰਦੇ ਵੀ ਪੂਰਾ ਮੁਲਕ ਤੁਹਾਡੇ ਨਾਲ ਆ, ਇਹ ਉਹਨਾਂ ਨੇ ਮੈਸੇਜ ਦਿੱਤਾ ਆ। ਤੇ ਅਸੀਂ ਇੱਥੋਂ ਨਹੀਂ ਜਾਵਾਂਗੇ ਜਦੋਂ ਤੱਕ ਪੂਰੇ ਦਾ ਪੂਰਾ ਆਪਾਂ ਬਿਲਡ ਕਰ ਸਕੀਏ। ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਹੁਣੀ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਜੋ 에ਅਰ ਫੋਰਸ ਬੇਸ ਹੈਗਾ ਆ, ਮਫਡ 에ਅਰ ਫੋਰਸ ਬੇਸ, ਉੱਥੇ ਪਹੁੰਚੇ। ਉਸ ਤੋਂ ਬਾਅਦ ਕੈਪੀਟੋਲਾ, ਐਪਟੋਸ ਕਮਿਊਨਿਟੀ ਦਾ ਜੋ ਸੈਂਟਾ ਕਰੂਜ਼ ਕਾਉਂਟੀ ਦਾ ਏਰੀਆ ਹੈ, ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਉੱਥੇ ਪਹੁੰਚੇ। ਉਹਨਾਂ ਦੇ ਨਾਲ ਸਾਡੇ ਗਵਰਨਰ ਜੋ ਗੈਬਨ ਨਿਊਸਮ ਤੇ ਐਲੈਕਸ ਪਡੀਆ, US ਦੇ ਸੈਨੇਟਰ, ਹੋਰ ਬਹੁਤ ਸਾਰੇ ਕਾਂਗਰਸਮੈਨ ਨਾਲ, ਫੀਮਾ ਦੇ ਐਡਮਿਨਿਸਟ੍ਰੇਟਰ ਡੀਐਨ ਕ੍ਰਿਸਵੈਲ, ਮਰੀਨ ਦਾ ਜੋ ਮਰੀਨ ਦੇ ਨਾਲ ਉਹਨਾਂ ਦੇ ਹੈਲੀਕਾਪਟਰ ਦੇ ਵਿੱਚ ਉੱਥੇ ਪਹੁੰਚੇ। ਕਹਿੰਦੇ 500 ਤੋਂ ਵੱਧ ਫੀਮਾ ਦੇ EMPLOYEES ਆਲਰੇਡੀ ਇਹਨਾਂ ਕਾਉਂਟੀਜ਼ ਦੇ ਵਿੱਚ ਕੰਮ ਕਰ ਰਹੇ ਆ। ਬਹੁਤ ਸਾਰੇ ਲੋਕ ਸਨ ਮੈਕੀਨ ਕਾਉਂਟੀ ਤੋਂ, ਮੋਨਰੇ, ਸੈਨ ਲੂਇਸ ਓਬਿਸਪੋ, ਸੈਂਟਾ ਬਾਰਬਰਾ, ਮਰਸਡ, ਸੈਕਰਾਮੈਂਟੋ ਤੇ ਸੈਂਟਾ ਕਰੂਜ਼ ਕਾਉਂਟੀ ਦੀਆਂ ਜੋ ਫੈਡਰਲ ਡਿਜ਼ਾਸਟਰ ਅਸਿਸਟੈਂਸ ਆ, ਉਹਦੇ ਲਈ ਅਪਲਾਈ ਕਰ ਸਕਦੇ ਹੈਗੇ ਆ। ਕਾਂਗਰਸਮੈਨ ਇਹਨਾਂ ਇਸ਼ੂ ਨੇ ਇਹ ਕਿਹਾ ਆ ਵੀ ਆਪਾਂ ਪ੍ਰੈਜ਼ੀਡੈਂਟ ਦਾ ਜੀ ਆਇਆਂ ਕਹਿੰਦੇ ਆ, ਪਰ ਮੈਂ ਇਹ ਵੀ ਰਿਕੁਐਸਟ ਕਰਦੀ ਹਾਂ ਵੀ ਹੋਰ ਵੀ ਕਾਉਂਟੀਜ਼ ਨੂੰ ਇਸ ਡਿਜ਼ਾਸਟਰ ਡੈਕਲੇਰੇਸ਼ਨ ਦੇ ਵਿੱਚ ਐਡ ਕੀਤਾ ਜਾਵੇ। ਜੀ, ਬਾਈਡਨ ਹੁਣਾਂ ਨੇ ਇੱਥੇ ਸਿਰਫ ਇੱਕ ਸਵਾਲ ਦਾ, ਜਿਹੜੇ ਰਿਪੋਰਟਰਸ ਦੇ ਵੱਲੋਂ ਪੁੱਛੇ ਗਏ ਸਵਾਲਾਂ 'ਚੋਂ ਜਵਾਬ ਜਿਹੜਾ ਉਹ ਦਿੱਤਾ। ਤੇ ਕਹਿੰਦੇ ਕਲਾਸੀਫਾਈਡ ਡਾਕੂਮੈਂਟਸ ਨਾਲ ਸੰਬੰਧਿਤ ਉਹਨਾਂ ਨੂੰ ਪਤਾ ਸੀ ਵੀ ਇੱਥੇ ਸਵਾਲ ਜਿਹੜੇ ਉਹ ਹੋ ਸਕਦੇ ਆ, ਸੋ ਬਹੁਤਾ ਜਿਹੜਾ ਉਹ ਜਵਾਬ ਨਹੀਂ ਕੀਤਾ। ਸਿਰਫ ਉਹਨਾਂ ਨੇ ਇਹ ਕਿਹਾ ਵੀ ਉਹ ਪੂਰੀ ਤਰ੍ਹਾਂ ਕੋਆਪਰੇਟ ਕਰ ਰਹੇ ਆ ਤੇ ਇਸ ਮਸਲੇ ਨੂੰ ਜਲਦੀ ਸੁਲਝਾਉਣ ਦੇ ਲਈ ਕੰਮ ਜਿਹੜੇ ਉਹ ਕਰਨਗੇ। ਸੋ ਉਹੀ ਇੱਕ ਵਾਰੀ ਫਿਰ ਇਹਨਾਂ ਨੇ ਭਰੋਸਾ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਕੈਪੀਟੋਲਾ ਇਲਾਕਾ ਜਿਹੜਾ ਹਰਜੋਤ ਸਿੰਘ ਜੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੈਂਟਾ ਕਰੂਜ਼ ਦਾ, ਉੱਥੇ ਵੀ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਪਹੁੰਚੇ ਸੀ। ਕਾਫੀ ਲੋਕ ਉੱਥੇ, ਉਹਨਾਂ ਦਾ ਜਮਾਵੜਾ ਹੋਇਆ ਸੀਗਾ ਵੀ ਇਹਨਾਂ ਨੂੰ ਦੇਖਣ ਦੇ ਲਈ ਕੀ ਉੱਥੇ ਕਹਿੰਦੇ ਨੇ ਤੇ ਕੀ ਜਿਹੜਾ ਉੱਥੇ ਐਲਾਨ ਕਰਕੇ ਜਾਂਦੇ ਆ। ਸੋ ਕੱਲ੍ਹ ਤੱਕ ਆਪਾਂ ਦੇਖ ਰਹੇ ਸੀਗੇ ਵੀ ਸਿਰਫ 3 ਕਾਉਂਟੀਜ਼ ਹੀ ਜਿਹੜੇ ਡਿਜ਼ਾਸਟਰ ਅਸਿਸਟੈਂਸ ਦੇ ਲਈ ਅਪਲਾਈ ਕਰ ਸਕਦੀਆਂ ਸੀਗੀਆਂ। ਅੱਜ ਮੈਨੂੰ ਲੱਗਦਾ ਉਸ ਦੇ ਵਿੱਚ ਵਾਧਾ ਹੋਇਆ। ਤੁਸੀਂ ਜਿੱਦਾਂ ਹੁਣ ਜ਼ਿਕਰ ਕਰਕੇ ਹਟੇ ਆ, ਸੈਨ ਮਕੀਨ, ਮੋਨਰੇ, ਸੈਨ ਲੂਇਸ ਓਬਿਸਪੋ, ਸੈਂਟਾ ਬਾਰਬਰਾ, ਮਰਸੈਡ, ਸੈਕਰਾਮੈਂਟੋ ਤੇ ਸੈਂਟਾ ਕਰੂਜ਼, ਇਹਨਾਂ ਸਾਰੀਆਂ ਕਾਉਂਟੀਜ਼ ਦੇ ਵਿੱਚ ਹੁਣ ਫੈਡਰਲ ਡਿਜ਼ਾਸਟਰ ਅਸਿਸਟੈਂਸ ਜਿਹੜੀ ਆ ਉਹ ਅਵੇਲੇਬਲ ਜਿਹੜੀ ਉਹ ਹੋਊਗੀ। ਸੋ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਹੈ, ਤੇ ਆਪਾਂ ਉਮੀਦ ਇਹੀ ਕਰਦੇ ਹਾਂ ਹਰਜੋਤ ਸਿੰਘ ਜੀ ਵੀ ਇਹ ਹੁਣ ਅੱਗੇ ਦੇ ਨਾਲੋਂ ਹੋਰ ਬੈਟਰ ਜਿਹੜਾ ਉਹ ਹੋ ਸਕੇ। ਸਟੋਰਮਸ ਦੀ ਜਿਹੜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜਾ ਇਹ ਐਕਸਟ੍ਰੀਮ ਡਰਾਊਟ ਇਸ ਟਾਈਮ ਚੱਲ ਰਿਹਾ ਸੀ, ਪਹਿਲਾਂ ਐਕਸਟ੍ਰੀਮ ਵੈਦਰ ਕੰਡੀਸ਼ਨਸ ਦੇ ਕਰਕੇ ਕਾਫੀ ਭਾਰੀ ਜਿਹੜਾ ਮੀਂਹ ਪਿਆ ਆ, ਬਰਫ਼ਬਾਰੀ ਹੋਈ ਆ, ਐਟਮੋਸਫੇਰਿਕ ਰਿਵਰਸ ਆਏ ਆ। ਐਕਸਟ੍ਰੀਮ ਡਰਾਊਟ ਹੁਣ ਇਹ ਐਲੀਮੀਨੇਟ ਹੋ ਚੁੱਕਾ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਸਵੀਅਰ ਜਿਹੜਾ ਡਰਾਊਟ ਉਹ ਅਜੇ ਵੀ ਹੈ, ਪਰ ਜਿੰਨਾ ਜ਼ਿਆਦਾ ਪਹਿਲੋਂ ਮੰਨਿਆ ਜਾ ਰਿਹਾ ਸੀ ਉਹਦੇ ਨਾਲੋਂ ਅੱਗੇ ਦੇ ਨਾਲੋਂ ਘੱਟ ਚੁੱਕਾ। ਆਪਾਂ ਕੱਲ੍ਹ ਵੀ ਜ਼ਿਕਰ ਕੀਤਾ ਸੀ ਵੀ ਕਿੱਦਾਂ ਬਹੁਤ ਸਾਰੇ ਜਿਹੜੇ ਰੈਜ਼ਰਵਾਇਰਸ ਆ
ਉਹਨਾਂ ਦੇ ਵਿੱਚ ਪਾਣੀ ਹੌਲੀ-ਹੌਲੀ ਭਰਨਾ ਸ਼ੁਰੂ ਹੋਇਆ ਤੇ ਪਿਛਲੇ ਸਾਲ ਦੇ ਮੁਕਾਬਲੇ ਪਹਿਲਾਂ ਵੀ ਜਿਹੜਾ ਉਹ ਜ਼ਿਆਦਾ ਸੀ। ਅਪ੍ਰੈਲ 2020 ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਹੋਇਆ ਆ ਜਦੋਂ ਕੈਲੀਫੋਰਨੀਆ ਦੇ ਵਿੱਚ ਹੁਣ ਐਕਸਟ੍ਰੀਮ ਡਰਾਊਟ ਨਹੀਂ ਹੋਵੇਗਾ।